हेलो फुफड़ जी। देख देख किड्डी बात है बच्ची है इसलिए तो मैं कहना इस जाड़ चो कट के तो रौनक च लेके जावा इनू। हाँ तेरी गल सही आ। ओए भुल गई आ ਉਹਨੇ गिलास फड़ा के गया लो पप्पा जी डप्पो पानी ऐ कहना सी डप्पो। लो अब्बा जी तुसी ते मेरे दिल दी गल ही करती। ओए ओ मेरी धी दा चिक्कर छालदा ओ मेरी धी दा चिक्कर छालदा तू ओए। ओए ओही चिक्कर रोकण ने मैं तदी ते कहना जद को लेके खांदी है ते फिर हक विच भी ओदा ही हो जाए। हाय अल्लाह हुण भरावां को बंदा चीज़ां नहीं मंगा बस सकदा। कर हाल हाल हां सुन आ गल प्यो सामने भरा के नहीं तू आ मुंडा आ ही है। ਤੁਸੀਂ ਤਾਂ ਕਹਿੰਦੇ ਸੀ ਵੱਡੇ ਮੁੰਡੇ ਦਾ ਵਿਆਹ ਕਰਨਾ ओए ਵੱਡਾ ਵੀ ਇਹੀ ਹੈ ਤੇ ਨਿੱਕਾ ਵੀ ਇਹੀ ਹੈ। ਯਾਨੀ ਕਿ ਦੋਵੇਂ ਕੁਆਲਿਟੀਆਂ ਦੇ ਵਿੱਚ ਹੀ ਦੋਵੇਂ ਦੋਵੇਂ ਚ ਬਾਹਰੋਂ ਇਹੀ ਆਇਆ ਇਹੀ ਹੈ ਕੰਮ ਹਾਂ। ਇਹਨੂੰ ਬਾਹਰ ਭੇਜ ਧੀਏ ਆ ਚੁਣਿਆ ਤੇਰੇ ਪਿਓ ਨੇ ਲਾੜਾ ਲਾੜਾ ਵੇਖ ਲੋ ਇਹਨੂੰ ਪਹਿਲੀ ਸਲਾਮੀ ਪੈਣੀ ਤੇ ਇਹਨੇ ਦੁਕਾਨ ਤੋਂ ਚੀਜ਼ ਲੈਣ ਟੁਰ ਜਾਣਾ। ਫੇਰ ਵੀ ਤੇਰੇ ਪਿਓ ਦੀ ਪਸੰਦ ਵਾ। ਤੇਰਾ ਬੇਟਾ जी अब्बा जी। ਪੁੱਤਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। जी अब्बा जी बोलो। ਮੈਂ ਚਾਹੁੰਦਾ ਪੁੱਤਰ ਤੂੰ ਵੀ ਹੁਣ ਨਾ ਮੇਰੇ ਬਰਾਬਰ ਦੀ ਹੋਵੇਗੀ ਤੇ ਲਿਹਾਜ਼ਾ ਮੈਂ ਕਹਿੰਦਾ ਪੁੱਤਰ ਮੈਂ ਆਪਣੇ ਫਰਜ਼ ਤੋਂ ਨਾ ਅਦਾ ਹੋਵਾਂ ਮੈਂ ਤੇਰੇ ਹੱਥ ਪੀਲੇ ਕਰਕੇ ਚਲੋ ਅਗਲੇ ਘਰ ਟੋਰਾ ਦੰਨਾ ਤਾਂ ਕਿ ਮੈਂ ਵੀ ਆਪਣੇ ਪੁੱਤ ਸੁਰਗਰੂ ਹੋ ਜਾਵਾਂ। ਮੈਂ ਤੇਰੀ ਮਾਂ ਨੇ ਵੀ ਮੇਰੇ ਨਾਲ ਇਹੀ ਵਾਅਦਾ ਕੀਤਾ ਸੀ ਤੇ ਮੇਰੀ ਧੀ ਨੂੰ ਕੋਈ ਤਕਲੀਫ ਦੁੱਖ ਨਾ ਹੋਵੇ ਤੇ ਪੁੱਤਰ ਚੰਗੇ ਮਾਪੇ ਉਹੀ ਹੁੰਦੇ ਨੇ ਜਿਹੜੇ ਧੀਆਂ ਦੀ ਅੱਛੀ ਤਰਬੀਅਤ ਕਰਕੇ ਅੱਗੇ ਟੋਰ ਦਿੰਦੇ ਨੇ ਤੇ ਚੰਗੀਆਂ ਧੀਆਂ ਦੇ ਪੁੱਤਰ ਉਹੀ ਹੁੰਦੀਆਂ ਨੇ ਤੇ ਜਿਹੜੀਆਂ ਸਹੁਰਿਆਂ ਦੇ ਘਰ ਨੂੰ ਆਪਣਾ ਘਰ ਸਮਝਣ ਤੇ ਉਹ ਫਿਰ ਮਾਪਿਓ ਦੀ ਬੜੀ ਇੱਜ਼ਤ ਹੁੰਦੀ ਹੈ ਤੇ ਜਿਹੜੀਆਂ ਧੀਆਂ ਸਹੁਰਿਆਂ ਦੇ ਘਰ ਨੂੰ ਗੈਰ ਘਰ ਸਮਝਣਗੀਆਂ ਨਾ ਤੇ ਪੁੱਤਰ ਉਹ ਧੀਆਂ ਨੂੰ ਕੁਛ ਨਹੀਂ ਕਹਿੰਦੇ ਅਗਲੇ ਮਾਪਿਆਂ ਨੂੰ ਨੌਲਦੇ ਨੇ ਪਤਾ ਨਹੀਂ ਕਿਹੋ ਜਿਹਾ ਦੁੱਧ ਪੀਤਾ ਹੈ ਤੇ ਕਿਹੜਾ ਤੁਖਮ ਸੀ ਤੇ ਜਿਹੜੀ ਐਡੀ ਬਦਤਮੀਜ਼ ਤੇ ਨਾਫਰਮਾਨ ਬੱਚੀ ਹੈ ਤੇ ਲੇਕਿਨ ਪੁੱਤਰ ਮੈਨੂੰ ਤੇਰੇ ਤੇ ਐਸੀ ਕੋਈ ਉਮੀਦ ਨਹੀਂ ਮੈਨੂੰ ਯਕੀਨ ਹੈ ਤੇ ਮੇਰੀ ਤਰਬੀਅਤ 'ਚ ਕੋਈ ਫਰਕ ਨਹੀਂ ਹੈਗਾ ਤੇ ਮੈਨੂੰ ਯਕੀਨ ਹੈ ਤੇ ਮੇਰੇ ਮੌਲਾ ਦੇ ਸਦਕੇ ਨਾ ਤੂੰ ਮੇਰੀ ਇੱਜ਼ਤ ਹੀ ਵਧਾਏਗੀ। ਤੂੰ ਕੀ ਕਹਿੰਦੀ ਹੈ ਧੀਏ ਆਪਣੀ ਮਰਜ਼ੀ ਵੀ ਦੱਸ ਦੇ ਮੈਨੂੰ। अब्बा जी मेरी मर्जी की है अज तक ते मैं बचपन च खिलौना भी तुहाडी मर्जी नाल लिया ते मैं जीवन साथी किद्दां अपनी मर्जी नाल चुन सकदी हां। तुसी जो करोगे मेरे लिए बेहतर ही होएगा अब्बा जी जिद्दां तुहानूं बेहतर लगे। ਜਿੰਦੀ ਰਹਤੀ ਹੈ ਮੈਨੂੰ ਤੇਰੇ ਤੇ ਇਹ ਉਮੀਦ ਸੀ। ਅੱਲਾ ਤੇਰੀ ਜ਼ਿੰਦਗੀ ਕਰੇ ਅੱਲਾ ਤੈਨੂੰ ਭਾਗ ਲਾਵੇ। ਅੱਛਾ ਮੇਰੀ ਗੱਲ ਸੁਣ जी ਤੇ अब्बा जी। ਮਹਿਮਾਨ ਆਉਣ ਵਾਲੇ ਆ ਤੇ ਮੇਰੀ ਧੀ ਨਾ ਕੋਈ ਨਾ ਖਾਣ ਪੀਣ ਨੂੰ ਵੀ ਬਣਾ ਲਾ ਤੂੰ ਚਾਹ ਪਾਣੀ ਦਾ ਵੀ ਕੋਈ ਬੰਦੋਬਸਤ ਕਰ ਲਈ ਠੀਕ ਹੈ ਨਾ। जी अब्बा जी जिद्दां तुसी कहो। या अल्लाह तेरा शुक्र है मौला बस मेरी धी दियां इज्जतां रख ली मेरे नाल। ਭਾ ਕਿਹੜੀਆਂ ਮਾਫੀਆਂ ਮੰਗਦਾ ਫਿਰਦਾ ਉਹ ਜੋ ਕਰਤੂਤਾਂ ਕੀਤੀਆਂ ਖਾਨਦਾਨ 'ਚ ਇਦਾਂ ਨਹੀਂ ਮਾਫੀ ਮਿਲਣੀ ਤੈਨੂੰ। ਓਏ ਉਹ ਮੂੰਹ ਸ਼ਕਲ ਆਪਣੀ ਚੰਗੀ ਨਾ ਹੋਵੇ ਤੇ ਗੱਲ ਚੰਗੀ ਕਰਿਆ ਕਰ। ਉਹ ਤੇਰਾ ਮੂੰਹ ਇੰਜ ਲੱਗਣ ਡਿਆ ਉਹ ਮਾਲ ਗੱਡੀ ਦੇ ਵਿੱਚ ਕੱਟਾ ਦੇ ਕੰਡਿਆ ਹੁੰਦਾ। ਹੱਥ ਨਾ ਜੋੜ ਪੈਸੇ ਜੋੜ ਧੀ ਤੋਰਨੀ ਆ ਤੂੰ। ਧੀ ਤੋਰਨੀ ਆ ਤੇਰੇ ਵਾਸਤੇ ਖੱਫਣ ਵੀ ਲਿਆਉਣਾ ਪੈਸੇ ਇਸ ਲਈ ਜੋੜਨ ਡਿਆ ਮੈਂ। ਮੂੰਹ ਆਪਣਾ ਨਾ ਬੰਦ ਕਰਕੇ ਪਿੱਛੇ ਨੂੰ ਹੋ ਜਾ ਤੈਨੂੰ ਮੈਂ ਦੱਸ ਦਿਆਂ। ਉਹ ਮੇਰੇ ਤੋਂ ਇਲਾਵਾ ਤੁਹਾਨੂੰ ਬਾਤ ਵੀ ਨਹੀਂ ਕਿਸੇ ਨੇ ਪੁੱਛਣੀ ਜੋ ਹਾਲਾਤ ਆ ਤੁਹਾਡੇ। ਕੀ ਹਾਲਾਤ ਆ ਸਾਡੇ ਕੀ ਗੱਲ ਆ ਅਸੀਂ ਮੰਗਣ ਜਾਂਦੇ ਬਾਹਰ ਪੂਰੇ ਖਾਨਦਾਨ 'ਚ ਤੁਹਾਡੇ ਕੋਈ ਆਉਂਦਾ ਜਾਂਦਾ ਨਹੀਂ ਹੈਗਾ ਇੰਨੇ ਬੇਰੁਖੇ ਜਾਏ ਆ ਤੁਸੀਂ। ਤੇਰੇ ਤੇ ਮੈਂ ਕਹਿੰਦਾ ਲਾਈਨਾਂ ਲੱਗੀਆਂ ਇੱਥੇ ਖਾਨਦਾਨ ਦੀਆਂ 4 ਘਰ ਇਕੱਠੇ ਹੀ ਆ ਨਾਲ। 4 ਘੱਟ ਇਕੱਠੇ ਹੀ ਆ ਤੁਹਾਡੇ ਤੁਹਾਡੇ ਇੱਥੇ। ਇੱਥੇ ਦੇਖ ਕਿਦਾਂ ਘਾਹ ਉਗਣ ਡਿਆ ਚੁੱਲ੍ਹਿਆਂ 'ਚ। ਮੈਂ ਕਹਿੰਦਾ ਕਿ ਮਿੱਟੀ ਗਿੱਲੀ ਨਾ ਹੁੰਦੀ ਤੇ ਮੈਂ ਉੱਬੜ ਕੇ ਤੇਰੇ ਚੰਡ ਮਾਰਨੀ। ਮੈਨੂੰ ਪਤਾ ਹੁੰਦਾ ਨਾ ਐਡਾ ਗੰਦਾ ਖਾਨਦਾਨ ਆ ਤੁਹਾਡਾ ਮੈਂ ਢੁਕਣਾ ਹੀ ਨਹੀਂ ਸੀ ਤੁਹਾਡੇ ਵੱਲ। ਮੈਂ ਤਾਂ ਆਪਣੀ ਜਵਾਨੀ ਰੋਲ ਬੈਠਾ ਇੱਥੇ। ਓਏ ਮੈਂ ਕਹਿੰਦਾ ਖਾਨਦਾਨ ਨੂੰ ਕੁਛ ਨਾ ਕਹੀਂ ਓਏ ਉਹ ਤੈਨੂੰ ਪਤਾ ਨਹੀਂ ਹੈਗਾ ਅਸੀਂ ਕਿਹੜੇ ਖਾਨਦਾਨ ਦੇ ਆ। ਉਹ ਤਾਂ ਮੇਰਾ ਮਾਪਿਓ ਨਾ ਹੋ ਗਿਆ ਜਿਹਨੇ ਤੁਹਾਨੂੰ ਰਿਸ਼ਤਾ ਦੇ ਦਿੱਤਾ। ਉਹ ਤੁਹਾਨੂੰ ਤਾਂ ਕੋਈ ਕੁੱਤੇ ਦਾ ਬੱਚਾ ਨਾ ਦਵੇ ਉਹ ਤੁਸੀਂ ਰਿਸ਼ਤਾ ਲੈ ਲਿਆ ਸਰ ਤੋਂ। ਉਹ ਮੈਂ ਤੈਨੂੰ ਦੱਸਦਾ ਇਹ ਤੇਰੀ ਅੱਲਾ ਵੱਲੋਂ ਧੌਣ ਬਾਹਰ ਆਈ ਆ। ਮੇਰੇ ਕੋਲ ਕਿਤੇ ਤਲਵਾਰ ਹੋਵੇ ਨਾ ਤੇ ਮੈਂ ਤੈਨੂੰ ਇਸ ਕਿਸਮ ਦੀ ਦਾਤ ਦੇਵਾਂ ਤੇ ਮੈਂ ਤੇਰੀ ਧੌਣ ਲਾ ਕੇ ਉਹ ਸੁੱਟ ਦੇਵਾਂ। ਤੇਰੀ ਬਾਕੀ ਦੀ ਕਮੈਂਟਰੀ ਮੈਂ ਇੱਧਰ ਆਣ ਕੇ ਸੁਣਦਾ ਵਾਂ ਜੋ ਤੂੰ ਇੱਧਰ ਨਾ ਆਈਏ ਤੈਨੂੰ ਮੈਂ ਦੱਸਦਾ ਇੱਧਰ ਨਾ ਆਈ। ਇੱਧਰ ਕਿਉਂ ਨਾ ਆਵਾਂ? ਮੇਰੇ ਮਹਿਮਾਨ ਆਉਣ ਡਏ ਆ। ਮਹਿਮਾਨਾਂ ਤੋਂ ਪਹਿਲਾਂ ਅਸੀਂ ਆਉਣਾ ਵਾ ਪਹਿਲਾਂ ਸਵਾਲੀ ਅਸੀਂ ਆ ਤੇਰੇ। ਉਹ ਜਿਹੜਾ ਸਵਾਲੀ ਹੋਣਾ ਨਾ ਉਹ ਕਿਸੇ ਉਸ ਬੰਦੇ ਅੱਗੇ ਸਵਾਲੀ ਹੋ ਜਿਹਦੇ ਕੋਲ ਪੈਸੇ ਲੈਣੇ ਆਧਾਰੇ ਤੂੰ। ਮੇਰੇ ਅੱਗੇ ਸਵਾਲੀ ਤੂੰ ਕਾਹਦਾ ਹੋਣਾ ਮੈਂ ਤੈਨੂੰ ਕੀ ਦੇਣਾ। ਮੈਂ ਤੈਨੂੰ ਕਹਿੰਦਾ ਮੂੰਹ ਬੰਦ ਕਰ ਲਾ ਆਪਣਾ ਤੇ ਇੱਧਰ ਨਾ ਮਾੜੀ ਮੈਂ ਤੈਨੂੰ ਦੱਸ ਦੇਵਾਂ। ਇੱਧਰ ਕਿਉਂ ਨਾ ਆਵਾਂ? ਇਸ ਘਰ ਦਾ ਜਵਾਈ ਆ ਮੈਂ। ਅੱਜ ਤੋਂ 20-25 ਸਾਲ ਪਹਿਲਾਂ ਮੈਂ ਸਿਰੇ ਲਾ ਕੇ ਆਇਆ ਸੀ। ਉਦੋਂ ਤਾਂ ਮਰੋ ਸ਼ਰਬਤ ਹੀ ਨਹੀਂ ਸੀ ਪਿਆਉਣੋਂ ਹਟਦੇ ਤੁਸੀਂ। ਹੁਣ ਤੁਸੀਂ ਇੱਧਰ ਨਾ ਬੜੀ ਤੇ ਇੱਧਰ ਨਾ ਬੜੀ। ਖਬਰਦਾਰ ਜੇ ਕੋਈ ਕੁੜੀ ਦਾ ਰਿਸ਼ਤਾ ਦੇਖਣ ਆਇਆ ਤੇ ਮੈਂ ਧੌਣ ਲਾ ਦੇਣੀ ਉਹਦੀ। ਇਹ ਸਾਡਾ ਘਰ ਵਾ ਪਹਿਲਾਂ ਮੇਰੇ ਪੁੱਤ ਦਾ ਹੱਕ ਆ ਇੱਥੇ ਆਉਣਾ ਮੈਂ ਇੱਧਰੋਂ ਦੀ ਤੇਰੀ ਬਾਕੀ ਦੀ ਗੱਲ ਸੁਣਦਾ ਆਣ ਕੇ। ਇੱਧਰ ਨਾ ਆਈ ਮੈਂ ਤੈਨੂੰ ਦੱਸ ਦਿਆਂ। ਇੱਧਰ ਆਉਣਾ ਤੂੰ ਮੈਂ ਤੂੰ ਇੱਧਰ ਹੀ ਨਹੀਂ ਵਾਰਿਆ ਹੈਗਾ ਉੱਧਰ ਤੂੰ ਇੱਧਰ ਆਉਣ ਡਿਆ। ਕਹਿੰਦਾ ਇੱਧਰ ਨਾ ਆਈ ਵੀ ਇੱਧਰ ਕਿਉਂ ਨਾ ਆਈ? ਇੱਧਰ ਗੋਲੇ ਚੱਲਣ ਡਏ ਆ ਹੈ।
ਹਾਂ ਕੀ ਕਹਿਣ ਡਿਆ ਸੀ ਭਾ ਹੁਣ ਦੱਸ ਮੈਨੂੰ। ਉੱਥੇ ਤਾਂ ਮੈਨੂੰ ਸਹੀ ਤਰ੍ਹਾਂ ਤੇਰਾ ਮੂੰਹ ਨਹੀਂ ਸੀ ਨਜ਼ਰ ਆਉਣ ਡਿਆ, ਪਰ ਇਧਰੋਂ ਦੀ ਨਹੀਂ ਮੈਂ ਇਧਰੋਂ ਦੀ ਤੁਰ ਕੇ ਆਉਣਾ। ਇਹ ਆ ਦੇਖ, ਤੇਰੇ ਘਰ ਰਿਸ਼ਤਾ ਲੈਣ ਦੀ ਖਾਤਰ ਮੈਨੂੰ ਕਿੰਨਾ ਕਿੰਨਾ ਸਫ਼ਰ ਕਰਨਾ ਪੈਣ ਡਿਆ। ਮੈਨੂੰ ਆਹ ਦੱਸ, ਆ ਮਿੱਟੀ ਕਿਉਂ ਨਹੀਂ ਇੱਥੋਂ ਚੁਕਾਉਣ ਡਿਆ? ਕਿਹੜਾ ਬੁਰਜ ਖਲੀਫਾ ਬਣਾਉਣ ਡਿਆ ਘਰ ਤੂੰ? ਆ ਭੋਰਾ ਭੋਰਾ ਟੱਪਾ ਰੋਜ਼ ਮਾਰਨ ਡਿਆ ਵਾ, ਪਕਾਉਨੇ ਆ ਘਰ ਤੁਸੀਂ? ਇਹ ਦੱਸੋ ਮੈਨੂੰ। ਇਹਨੂੰ ਚੁੱਕ ਲਾ, ਇਹਨੂੰ ਚੁੱਕ ਲਾ ਇੱਥੋਂ। ਉੱਡ ਉੱਡ ਕੇ ਅੱਧੀ ਤਾਂ ਸਾਡੇ ਘਰ ਆ ਗਈ ਇਹ ਮਿੱਟੀ। ਇਹ ਤੁਹਾਡੇ ਸਿਰ ਖੇਤ ਪੈਣੀ ਆ, ਇਹ ਤਰ ਕਰਕੇ ਉੱਡ ਉੱਡ ਕੇ ਜਾ ਰਹੀ ਆ। ਤੈਨੂੰ ਮੈਂ ਦੱਸ ਦਿਆਂ ਭਾ, ਮੈਂ ਤੇਰੀ ਬੜੀ ਇੱਜ਼ਤ ਕਰਦਾ, ਤੂੰ ਨਾ ਮੇਰੀ ਇੱਜ਼ਤ ਦੀ ਜਗ੍ਹਾ ਤੇ ਆ। ਜੇ ਤੂੰ ਆਣ ਕੇ ਮੇਰੇ ਘਰ ਉੱਚੀ ਬੋਲਿਆ ਨਾ ਤੇ ਯਕੀਨ ਕਰ ਲਈ ਫਿਰ ਮੈਨੂੰ ਪਤਾ ਨਹੀਂ ਲੱਗਦਾ ਮੇਰੇ ਸਾਹਮਣੇ ਕੌਣ ਆ। ਮੈਂ ਲੜਦਾ ਹਾਂ ਨਾ, ਮੈਨੂੰ ਨਹੀਂ ਪਤਾ ਲੱਗਦਾ। ਮੈਂ ਕਿਹੜਾ ਦੇਖਦਾ ਹੁੰਦਾ ਵੀ ਲੜਾਈ ਵਾਲੇ ਕੋਈ ਪਹਿਲਾਂ ਸ਼ਨਾਖਤੀ ਕਾਰਡ ਮੰਗਣਾ, ਵੀ ਆਪਣਾ ਸ਼ਨਾਖਤੀ ਕਾਰਡ ਦਿਖਾ ਫੇਰ ਮੈਂ ਤੇਰੇ ਨਾਲ ਲੜਨਾ। ਗੱਲ ਸੁਣ ਲੈ ਗਾਮਿਆ, ਜੇ ਮੈਂ ਤੇਰੀ ਇੱਜ਼ਤ ਦੀ ਜਗ੍ਹਾ ਹੁੰਦਾ ਤੇ ਤੂੰ ਮੈਨੂੰ ਏਦਾਂ ਦਰਦਾਂ ਨਾ ਰੋਲਦਾ। ਜਿਹੜੀ ਹੱਕ ਦੀ ਗੱਲ ਆ ਉਹ ਕਰ। ਦਰ ਕਿ ਮੈਂ ਤੇ ਕੀ ਰੋਲਣ ਡਿਆ ਤੈਨੂੰ? ਮੈਂ ਤੇਰੀ ਲੱਤ ਤੋੜ ਦਿੱਤੀ ਆ। ਉਹ ਕਿੰਨਾ ਮੰਗਦਾ ਫਿਰਦਾ ਮਹੱਲੇ ਦੇ ਵਿੱਚ ਹੈ। ਕਿੰਨੀ ਕੁ ਵਾਰੀ ਸਵਾਲੀ ਹੋਵਾਂ ਤੁਹਾਡਾ ਮੈਂ? ਉਹ ਤੂੰ ਸਵਾਲੀ ਮੇਰੇ ਘਰੇ ਹੋਣ ਡਿਆ। ਉਹ ਮੈਂ ਤਾਂ ਮਰੀ ਦਾ ਮੂੰਹ ਨਿਭਾਉਣ ਡਿਆ ਵਾ। ਉਹਨੇ ਕਿਹਾ ਸੀ ਮੇਰੇ ਭਰਾ ਨਾ ਛੱਡੀ। ਮਰੀ ਦਾ ਮੂੰਹ ਨਵਾਉਣ ਡਿਆ ਤੂੰ ਤੇ ਕਿਤੇ ਤੂੰ ਇਹ ਲਫ਼ਜ਼ ਕਹਿੰਦਾ ਨਾ, ਮੇਰੀ ਭੈਣ ਕਹਿੰਦੀ ਇਹ ਲਫ਼ਜ਼, ਤੇ ਫੇਰ ਤੇ ਮੈਂ ਮੰਨ ਲੈਂਦਾ। ਤੇ ਤੇਰਾ ਮੈਂ ਦੇਖਣਾ, ਮੂੰਹ ਦੇਖਣਾ ਤੇਰਾ ਮੈਂ। ਸ਼ੁਕਰ ਕਰੋ ਮੈਂ ਤੁਹਾਡੇ ਘਰ ਵਿਆਹਿਆ ਗਿਆ ਵਾਂ। ਸ਼ੁਕਰ ਸਾਡੇ ਘਰ ਵੀ ਲੰਗੂਰ ਦਾ ਰਿਸ਼ਤਾ ਆਇਆ, ਬਸ ਠੀਕ ਆ। ਹੁਣ ਇਹਨੂੰ ਖਾਲੀ ਨਾ ਮੋੜ, ਇਸ ਲੰਗੂਰ ਦਾ ਵੀ ਅੱਗੇ ਇੱਕ ਲੰਗੂਰ ਵਾ, ਉਹਨੂੰ ਰਿਸ਼ਤਾ ਦੇ। ਤੇਰੇ ਗੱਲ ਸੁਣ ਲੈ, ਜੇ ਕੋਈ ਪ੍ਰਾਹੁਣਾ ਇੱਥੇ ਆਇਆ ਮੈਂ ਤੁਹਾਨੂੰ ਉਹ ਜਲੀਲ ਕਰੂ ਜਿਹੜਾ ਕੋਈ ਹਿਸਾਬ ਨਹੀਂ। ਪੂਰਾ ਜੱਗ ਜਾਣਦਾ ਕਿ ਸਾਡੇ ਨਾਲ ਵਿਆਹ ਹੋਣਾ ਸੀ ਤੁਹਾਡਾ। ਓਏ ਆਪਣਾ ਮੂੰਹ ਬੰਦ ਕਰ। ਉਹਦੀ ਸ਼ਕਲ ਚੰਗੀ ਨਾ, ਗੱਲ ਚੰਗੀ ਕਰੀ ਦੀ ਹੁੰਦੀ ਆ। ਓਏ ਮੈਂ ਤੈਨੂੰ ਦੱਸ ਦਵਾਂ, ਮੈਂ ਤੇਰੇ ਮੁੰਡੇ ਦਾ ਨਾ ਮੈਂ ਨਾਂ ਸੁਣਨਾ ਗਵਾਰਾ ਨਹੀਂ ਸਮਝਦਾ, ਨਾ ਤੇਰਾ ਨਾ ਤੇਰੇ ਮੁੰਡੇ ਦਾ। ਤੂੰ ਕੀ ਸਮਝਣਾ? ਉਹ ਮੈਂ ਤੈਨੂੰ ਰਿਸ਼ਤਾ ਦੇ ਦੂੰਗਾ। ਉਹ ਮੈਂ ਤਾਂ ਤੈਨੂੰ ਕੁਕੜੀ ਦਾ ਬੱਚਾ ਨਾ ਦਵਾਂ, ਉਹ ਤੈਨੂੰ ਰਿਸ਼ਤਾ ਕਹਿੰਦੇ ਆ। ਨਾ ਨਹੀਂ ਸੁਣਦਾ ਤੂੰ, ਹਨਾ? ਮਹਿੰਦੇ ਸਿਰ ਰੱਜ ਕੇ ਸੁਣਦਾ ਤੂੰ, ਨੂਰ ਜਹਾਂ ਵੀ ਸੁਣਦਾ। ਉਹ ਮੇਰੀ ਕਿਉਂ ਨਹੀਂ ਗੱਲ ਸੁਣਦਾ ਤੂੰ? ਫੇਰ ਬਾਅਦ ਦੇ ਵਿੱਚ ਤੂੰ ਮੇਰੇ ਪੁੱਤ ਕੋ ਗਰਜਾਂ ਵੀ ਸਾਰਦਾ ਵਾ। ਦੇਖ ਲਾ, ਉਹ ਤੂੰ ਮੇਰੇ ਤੇ ਚਿੱਕਰ ਛਾਲਣ ਡਿਆ। ਉਹ ਮੈਂ ਤੇਰੇ ਪੁੱਤ ਤੋਂ ਕੀ ਲੈ ਲਿਆ? ਓਏ ਬਿੱਲ ਆਇਆ ਸੀਗਾ, ਬਿੱਲ ਦੇ ਵਿੱਚ ਰੁਪਈਆ 3500 ਥੋੜਨ ਡਿਆ ਸੀ। ਜੇ ਮੈਂ ਉਹਨੂੰ ਕਹਿਤਾ ਤੇ ਪੁੱਤ ਮੇਰਾ ਭਾਂਜਾ ਵੀ ਆ ਤੇ 3500 ਰੁਪਈਆ ਬਿੱਲ ਤੋਂ ਘੱਟ ਲਾ ਤੇ ਚੱਲ ਤੂੰ ਦੇ ਦੇ। ਇਹਦੇ ਵਿੱਚ ਗਰਜਾ ਸਾਰਦੀਆਂ ਹੋ ਗਈਆਂ। ਓਏ ਗਰਜਾ ਸਾਰਦੀਆਂ ਨਾਲ ਉਹਨੂੰ ਇਹ ਵੀ ਕਿਹਾ ਕਰ ਤੂੰ ਮੇਰਾ ਭਾਣਜਾ ਵੀ ਆ, ਤੂੰ ਮੇਰਾ ਜਵਾਈ ਵੀ ਆ। ਇਹ ਵੀ ਕਿਹਾ ਕਰ। ਜਵਾਈ ਛਾਲਾ ਪੈਂਦਾ ਜੀਭ ਤੇ ਤੇਰੇ। ਜਵਾਈ ਨਾ ਕਹਿ, ਮੈਨੂੰ ਕਹਿੰਦਾ ਜਵਾਈ ਨਾ ਕਹਿ ਮੇਰਾ। ਜਵਾਈ ਨਾ ਉਹ ਕਹਿ। ਜਵਾਈ ਦਾ ਸਾਰੀ ਜ਼ਿੰਦਗੀ ਤੈਨੂੰ ਨਹੀਂ ਮੰਨਿਆ ਸੀ। ਲਈ ਕੀ ਬੈਠੇ ਆ? ਰੁਲੇ ਪਏ ਤੁਸੀਂ। ਇੱਕ ਟਾਈਮ ਪੱਕਦੀ, ਇੱਕ ਟਾਈਮ ਪੱਕਦੀ ਨਹੀਂ। ਹਾਂ ਨਹੀਂ, ਗੱਲ ਤਾਂ ਤੇਰੀ ਸੱਚੀ ਆ ਬਈ। ਆ ਤੇਰੇ ਤਾਂ ਮੈਂ ਕਹਿੰਦਾ ਤੇ ਫਕੀਰਾਂ ਦੀ ਲਾਈਨ ਲੱਗੀ ਤੇਰੇ ਬੂਹ ਅੱਗੇ। ਓਏ ਤੈਨੂੰ ਮੈਂ ਦੱਸ ਦਵਾਂ, ਉਹ ਤੇਰੇ ਘਰ ਨਾ ਚਟਨੀ ਨੂੰ 8ਵਾਂ ਦਿਨ ਹੁੰਦਾ ਜਿਹੜੀ ਤੂੰ ਗੱਲ ਕਰਨ ਡਿਆ ਵਾ। ਆ ਤੁਹਾਡੇ ਘਰ ਵੀ ਰੋਜ਼ਾਨਾ ਚਟਨ ਪਲਾਓ ਪੱਕਦਾ ਵਾ, ਇਹ ਵੀ ਦੇਖ ਲਾ। ਚਟਨ ਪਲਾਓ ਪੱਕਦਾ। ਗੱਲ ਸੁਣ ਲਾ ਭਾਗਾ ਮਿਆ, ਮੁੰਡਾ ਮੇਰਾ ਜਵਾਨ ਵਾ ਤੇ ਕੁੜੀ ਤੇਰੀ ਵੀ ਜਵਾਨ ਵਾ। ਇਹ ਨਾ ਹੋਵੇ ਕਿ ਮੈਨੂੰ ਰਿਸ਼ਤਾ ਕੋਈ ਜ਼ਬਰਦਸਤੀ ਤਰੀਕੇ ਨਾਲ ਲੈਣਾ ਪਵੇ। ਕੀ ਮਤਲਬ? ਇੱਜ਼ਤ ਨਾ ਦੇ ਦੇਂਗਾ ਤੇ ਤੇਰੀ ਵੀ ਰਹਿ ਜਾਊਗੀ ਤੇ ਸਾਡੀ ਵੀ ਰਹਿ ਜਾਊਗੀ। ਮੇਰੀ ਗੱਲ ਸੁਣ ਲਾ, ਆ ਤੂੰ ਮੇਰੇ ਬਹਿ ਕੇ ਮੂੰਹ ਤੇ ਧਮਕੀਆਂ ਲਾਉਣ ਡਿਆ ਤੇ ਮੈਨੂੰ ਜ਼ਬਰਦਸਤੀ ਕਰਨੀ ਪਏਗੀ। ਇਹ ਪੁੱਤ ਦੌਰ ਹੋ ਰਹਾ ਹੁਣ। ਮੈਂ ਮੁੰਡੇ ਇੱਥੋਂ ਮਜਬੂਰ ਵਾ, ਵਰਨਾ ਮੈਂ ਕਿਸੇ ਵਿਹੜੇ 'ਚ ਥੁੱਕਦਾ ਨਹੀਂ। ਮੈਂ ਤੁਹਾਡੀ ਬਹੁਤ ਮਜਬੂਰ ਆ। ਮੈਂ ਤੁਹਾਡੇ ਕੋਲ ਬਹਿ ਕੇ ਰਾਜੀ ਨਹੀਂ ਹੈਗਾ। ਮੈਂ ਇਸ ਵਿਹੜੇ 'ਚ ਥੁੱਕ ਕੇ ਰਾਜੀ ਨਹੀਂ ਹੈਗਾ। ਜੇ ਮੈਂ ਮੁੰਡੇ ਇੱਥੋਂ ਮਜਬੂਰ ਨਾ ਹੋਵਾਂ ਤੈਨੂੰ ਮੈਂ ਦੱਸ ਦਵਾਂ, ਥੱਕੇ ਰਾਜੀ ਨਹੀਂ ਤੂੰ। ਤੇ ਕੁੜੀਏ ਪਾਣੀ ਪਿਆ ਹੈਗੀ ਘਰ ਕੇ ਨਹੀਂ? ਬੱਲੇ ਪਰੌਣੇ ਆ ਪਾਣੀ ਵੀ ਆਪੀ ਮੰਗੀ ਜਾਂਦਾ ਆਪੀ ਹੈ। ਇਹ ਕੁੜੀਏ ਇਹ ਪਾ ਇਹਨੂੰ ਡੱਫੇ ਪਾਣੀ ਲਿਆ ਕੇ ਪਾਣੀ। ਆ ਗਈ। ਉਹ ਜਿੰਦੀ ਹੁੰਦੀ ਨਾ ਤੁਸੀਂ ਬੋਤਲਾਂ ਵੀ ਮੰਗਾਉਣੀਆਂ ਸੀ, ਸ਼ਰਬਤ ਬਣਾਉਣੇ ਸੀ। ਤੁਹਾਨੂੰ ਕਦਰ ਘਟ ਗਈ ਆ। ਬੋਤਲਾਂ ਹੈਗੀਆਂ ਵਾ, ਉਹ ਮਹਿਮਾਨਾਂ ਵਾਲੀ ਆ, ਤੇਰੇ ਲਈ ਨਹੀਂ। ਓਏ ਅਸੀਂ ਉਸ ਤੋਂ ਵੱਡੇ ਮਹਿਮਾਨ ਆ, ਅਸੀਂ ਇਸ ਘਰ ਦੇ ਜਵਾਈ ਆ। ਉਹ ਬਹਿ ਜਾ, ਤੂੰ ਏਡਾ ਜਵਾਈ ਆ। ਹੈਲੋ ਫੁੱਫੜ ਜੀ। ਦੇਖ ਕਿੱਡੀ ਬਾਤ ਆ ਬੱਚੀ ਆ। ਇਸ ਲਈ ਤਾਂ ਮੈਂ ਕਹਿੰਦਾ ਇਸ ਜਾੜ ਚੋਂ ਕੱਢ ਕੇ ਤੇ ਉੱਥੇ ਰੌਣਕ ਚ ਲੈ ਕੇ ਜਾਵਾਂ ਇਹਨੂੰ। ਹਾਂ ਤੇਰੀ ਗੱਲ ਸਹੀ ਆ। ਉਹ ਭੁੱਲ ਗਈ ਆ, ਉਹਨੇ ਗਲਾਸ ਫੜਾ ਕੇ ਗਿਆ, ਲਓ ਪੱਪਾ ਜੀ ਡੱਫੋ ਪਾਣੀ। ਇਹ ਕਹਿਣਾ ਤੇ ਡੱਫੋ। ਲੋ ਅੱਬਾ ਜੀ, ਤੁਸੀਂ ਤੇ ਮੇਰੇ ਦਿਲ ਦੀ ਗੱਲ ਹੀ ਕਰਤੀ। ਅੱਛਾ ਪੁੱਤ, ਤੇਰਾ ਦਿਲ ਵੀ ਇਹ ਕਹਿੰਦਾ? ਓਏ ਨਹੀਂ ਰਾਜੀ ਅਸੀਂ ਤੁਹਾਡੇ ਘਰ ਰਿਸ਼ਤਾ ਕਰਨ ਦੇ। ਪੁੱਤ ਤੇਰਾ ਉਦੋਂ ਨਹੀਂ ਦਿਲ ਘਟਦਾ ਜਦੋਂ ਮੇਰੇ ਪੁੱਤ ਕੋ ਸ਼ਵਾਰਮਾ 버ਗਰ ਮੰਗਾਉਣੀ, ਉਦੋਂ ਨਹੀਂ ਘਟਦਾ ਦਿਲ? ਇੱਧਰ ਨੂੰ ਮੂੰਹ ਰੱਖੋ। ਫੋਨ ਚ ਕਹਿ ਦਿੰਨੀ ਆ ਕਿ ਪੀਜ਼ਾ ਲਈ ਆਈਓ। ਉਹ ਤੁਹਾਡਾ ਮੂੰਹ ਪੀਜ਼ੇ ਸ਼ਵਾਰਮੇ ਦੇ ਖਿਲਾਫ ਆ। ਉਹ ਤੁਸੀਂ ਨਾ ਰੋਟੀ ਤੇ ਨਾ ਆਲੂ ਫੇਕ ਕੇ ਘੁੱਗੂ ਬਣਾ ਕੇ ਉਹਨੂੰ ਸ਼ਵਾਰਮਾ ਕਹਿੰਦੇ ਹੋ। ਸਹੀ ਕਹਿ ਰਹੇ ਅੱਬਾ ਜੀ। ਬਣਾਤਾ ਘੁੱਗੂ ਬਣਾਇਆ। ਸਾਰੀ ਖਾਨਦਾਨ ਨੇ ਤੁਹਾਡੇ ਨੇ ਸਾਰੀ ਜ਼ਿੰਦਗੀ ਘੁੱਗੂ ਬਣਾਇਆ ਸਾਨੂੰ। ਪਹਿਲਾਂ 25-30 ਸਾਲ ਤੇਰੀ ਭੈਣ ਨੇ ਮੈਨੂੰ ਘੁੱਗੂ ਬਣਾਈ ਰੱਖਿਆ, ਹੁਣ ਧੀ ਮੇਰੇ ਮੁੰਡੇ ਨੂੰ ਘੁੱਗੂ ਬਣਾਉਣ ਡਈ ਆ। ਖਾਂਦੀ ਨਹੀਂ ਤੇਰੀ ਧੀ ਮੇਰੇ ਮੁੰਡੇ ਕੋਲ ਲੈ ਲੈ। ਓਏ ਉਹ ਮੇਰੀ ਧੀ ਦਾ ਚਿੱਕਰ ਛਾਲਦਾ, ਉਹ ਮੇਰੀ ਧੀ ਦਾ ਚਿੱਕਰ ਛਾਲਦਾ ਤੂੰ। ਓਏ ਉਹੀ ਚਿੱਕਰ ਰੋਕਣ ਡਿਆ ਵਾ ਤਦੀ ਤੇ ਕਹਿਣਾ ਜਦੋਂ ਕੋਈ ਲੈ ਕੇ ਖਾਂਦੀ ਆ ਤੇ ਫਿਰ ਹੱਕ ਵਿੱਚ ਵੀ ਉਹਦਾ ਹੀ ਹੋ ਜਾਏ। ਹਾਏ ਅੱਲਾ, ਹੁਣ ਭਰਾਵਾਂ ਕੋ ਬੰਦਾ ਚੀਜ਼ਾਂ ਨਹੀਂ ਮੰਗਾ ਸਕਦਾ। ਸੁਣ ਆ ਗੱਲ। ਪਿਓ ਸਾਹਮਣੇ ਭਰਾ ਕਹਿੰਦੇ ਤੂੰ, ਉਹ ਫੋਨ ਤੇ ਤੁਹਾਨੂੰ ਮੈਸੇਜ ਕਰਦੀ ਆ। ਓਏ ਪਿਓ ਸਾਹਮਣੇ ਭਰਾ ਕਹਿੰਦੀ ਤੇ ਬਾਅਦ ਚ ਉਹਨੂੰ ਕੀ ਕਹਿੰਦੀ ਆ? ਜਾਨੂ ਕਹਿ ਕੇ ਖਾਂਦੀ ਉਹਨੂੰ। ਹਾਏ ਅੱਲਾ, ਉਹ ਜਾਨੂ ਨਹੀਂ ਕਹਿੰਦੀ, ਕਹਿੰਦੀ ਜਾਨ ਨੂੰ ਖਾਣਿਆ, ਆਪਣੇ ਪਿਓ ਨੂੰ ਖਾਣਿਆ, ਭੈਣ ਨੂੰ ਮਾਂ ਨੂੰ ਖਾਣਿਆ, ਇੱਥੇ ਦਬਾਓ ਜਾ, ਆ ਕਹਿੰਦੀ ਆ ਉਹ। ਗੱਲ ਸੁਣ ਲਾ ਭਾਗਾ ਮਿਆ, ਟੁੱਟੀਆਂ ਬਾਹਾਂ ਗੱਲ ਨੂੰ ਹੁੰਦੀਆਂ ਵਾ।
ਨਾਲੇ ਆਪਣਾ ਮਾਰੂਗਾ ਤੇ ਛਾਵੇਂ ਸਿੱਟੂਗਾ। ਉਹ ਕਿਉਂ ਨਹੀਂ ਤੇਰੀ ਅਕਲ ਕੰਮ ਕਰਨ ਡਈ ਹੈਗੀ? ਆਪਣਾ ਹੀ ਕੰਮ ਆਉਂਦਾ ਹੁੰਦਾ। ਮੇਰੀ ਗੱਲ ਸੁਣ ਲੈ, ਟੁੱਟੀਆਂ ਬਾਹਾਂ ਜਿਹੜੀਆਂ ਨਾ ਇਹ ਗੱਲ ਨੂੰ ਨਹੀਂ ਆਈਆਂ, ਮੇਰਾ ਇਹਨਾਂ ਨੇ ਗੱਲ ਫੜ ਲਿਆ ਆ ਤੇ ਆਪਣਾ ਕੰਮ ਕੋਈ ਨਹੀਂ ਆਉਂਦਾ। ਤੈਨੂੰ ਮੈਂ ਦੱਸ ਦਿਆਂ, ਆ ਕੱਲ ਤੇਰੇ ਕੋਲ ਮੈਂ 500 ਰੁਪਇਆ ਮੰਗਿਆ, ਤੂੰ ਮੈਨੂੰ ਦਿੱਤਾ ਹੈ? ਉਹ ਕਿਹੜਾ ਬਈ? ਓਏ ਆ ਜਾ ਭਾਈ, ਆ ਜਾ ਮੇਰੇ ਪੁੱਤ, ਆ ਜਾ। ਲੱਗਦਾ ਮਹਿਮਾਨ ਆ ਗਏ ਆ ਤੇ ਮੇਰਾ ਭਰਾ ਤੇਰੀ ਮਿਹਰਬਾਨੀ ਆਪਣੇ ਘਰ ਚੱਲ ਜਾ। ਉਹ ਘਰ ਨੂੰ ਕਾਹਤੋਂ ਜਾਵਾਂ ਮੈਂ ਇਸ ਘਰ ਦਾ ਜਵਾਈ ਆ। ਦੇਖਾਂ ਮੈਂ ਕਿਹੜਾ ਪ੍ਰਾਹੁਣਾ ਹੁੰਦਾ ਕਿਹੜਾ ਨਹੀਂ। ਜਵਾਈ ਆ ਭੈਣ ਤਾਂ ਸਾਡੀ ਮਰ ਗਈ, ਤੂੰ ਕਿਹੜਾ ਜਵਾਈ ਰਹਿ ਗਿਆ? ਮੈਂ ਨਹੀਂ ਤੁਹਾਨੂੰ ਮਰਦੇ ਦਮ ਤੱਕ ਛੱਡਣਾ। ਉਹ ਇੱਧਰ ਮਰ ਜਾ, ਫਿਰ ਇੱਧਰ ਆ ਜਾ, ਉੱਠ ਕੇ ਇੱਧਰ ਬਹਿ ਜਾ, ਉੱਠ ਖੜ। ਆਓ ਬਿਸਮਿਲ੍ਲਾ ਬਿਸਮਿਲ੍ਲਾ, ਆਜੋ ਆਜੋ ਆਜੋ। ਓ ਮੇਰਾ ਯਾਰ ਗਾਮਾ, ਆ ਮੈਂ ਸੱਚੀ ਮੇਰਾ ਯਾਰ ਗਾਮਾ ਵੀ ਹੈ ਮੇਰਾ ਯਾਰ। ਤਨਵੀਰ ਬਾਦਸ਼ਾਹ, ਬਹਿ ਜਾ ਬਹਿ ਜਾ ਬਹਿ ਜਾ। ਚੱਲ ਰਹਿਣ ਦੇ ਆ ਚਾਚਾ ਓਏ ਆ ਵੀ ਕਾਕਾ ਕੀ ਹਾਲ? ਬਹਿ ਜਾ ਇੱਥੇ ਬਹਿ ਮੇਰਾ ਪੁੱਤ। ਲਾ ਬਈ, ਬੜਾ ਇੰਤਜ਼ਾਰ ਕਰਾਇਆ ਭਾਈ ਤੂੰ। ਉਹ ਬਸ ਭਾਈ ਜਰਾ ਦੇਰ ਹੋ ਗਈ, ਕਚਹਿਰੀਆਂ ਗਏ ਸੀ। ਕਚਹਿਰੀਆਂ ਖੈਰ ਸੀ? ਉਹਦਾ ਜ਼ਮੀਨਾਂ ਜਾਤਾਂ ਦੇ ਤੈਨੂੰ ਪਤਾ ਮਾਮਲੇ ਹੁੰਦੇ ਜਰਾ। ਜਾਇਦਾਦਾਂ ਦੇ ਮਾਲਕ ਆ। ਇਹ ਕਚਹਿਰੀਆਂ ਹੁੰਦੇ? ਓਏ ਆਹੋ ਕਚਹਿਰੀਆਂ ਹੀ ਹੁੰਦੇ ਆ। ਫਿਰ ਭਾਜੀ ਮੇਰੇ ਨਾ ਯਾਦਦਾਸ਼ਤ ਬਿਲਕੁਲ ਸਹੀ ਕੰਮ ਕਰਨ ਰਹੀ ਆ। ਇਹਨਾਂ ਨੂੰ ਮੈਂ ਕਚਹਿਰੀਆਂ ਦੇਖਿਆ ਵਾ। ਤੂੰ ਕਿੱਥੇ ਦੇਖ ਲਿਆ ਕਚਹਿਰੀਆਂ ਇਹਨਾਂ ਨੂੰ? ਭਾਜੀ ਤੁਸੀਂ ਕਚਹਿਰੀਆਂ ਝੂਠੀਆਂ ਕਿਸਮਾਂ ਨਹੀਂ ਚੁੱਕਦੇ? ਓਏ ਓਏ ਕੀ ਭੌਂਕਣ ਡਿਆ? ਉਹ ਯਾਰ ਇਹਦੇ ਵਰਗਾ ਹੀ ਬੰਦਾ ਹੈਗਾ ਵਾ। ਮੈਨੂੰ ਸ਼ੱਕ ਪੈਂਦਾ ਵਾ ਲਾਜ਼ਮੀ ਕਚਹਿਰੀ ਰੱਦੀ ਚੁੱਕਦਾ ਹੀ। ਓ ਰੱਦੀ ਕਿਹੜੀ ਹੁੰਦੀ? ਕਾਗਜ਼ ਹੁੰਦੇ ਆ, ਤੂੰ ਰੱਦੀ ਕਹੀ ਜਾਂਦਾ। ਉਹ ਯਾਰ ਤੂੰ ਕਚਹਿਰੀਆਂ ਕਰਦਾ ਕੀ ਆ? ਕਿਤੇ ਮਰੂਦਾਂ ਦਾ ਠੇਲਾ ਤਾਂ ਨਹੀਂ ਤੇਰਾ? ਗਾਮਾ ਜੀ, ਇਹ ਕੌਣ ਆ ਗੁੜ ਦੀ ਮੈਲ? ਇਹ ਮੇਰਾ ਭਰਾ ਹੈ ਭਾਜੀ। ਭਰਾ? ਮੇਰਾ ਜਿੱਥੋਂ ਤੱਕ ਖਿਆਲ ਹੈ ਤੁਹਾਡੀ ਤੇ ਅਫਰੀਕਾ 'ਚ ਰਿਸ਼ਤੇਦਾਰੀ ਕੋਣ ਹੈ? ਕਹਿੰਦੇ ਨਹੀਂ। ਨਹੀਂ ਜੀ ਹੁਣ ਹੋ ਜਾਣੀ ਆ ਚਿੱਟਾ ਗੋਰਾ ਆਏ ਨਹੀਂ ਹੋਏ। ਮੂੰਹ ਬੰਦ ਕਰ ਲਾ, ਮੈਂ ਤੈਨੂੰ ਕਹਿੰਦਾ ਮੂੰਹ ਬੰਦ ਕਰ ਲਾ। ਚਾਚਾ ਜੀ ਮੈਨੂੰ ਸ਼ੱਕ ਪੈ ਰਹੀ ਹੈ, ਇਹ ਬੰਦਾ ਜਿਹੜਾ ਹੈ ਨਾ ਵੱਡੀ ਤੇ ਖੱਲਾਂ ਇਕੱਠੀਆਂ ਕਰਦਾ ਹੀ। ਹੱਲਿਆ ਨਹੀਂ ਸੱਚਾ ਤੂੰ ਵੀ ਸੱਚਾਈਆਂ, ਅੱਛਾ, ਲੇਕਿਨ ਜਿਹੜੀਆਂ ਬਾਹਰ ਉਹ ਸਿੱਟਿਆ ਨਹੀਂ ਹੁੰਦੀਆਂ ਉਹਨਾਂ ਨੇ ਉਹ ਜਿਹੜੀਆਂ, ਉਹ ਜਿਹੜੀਆਂ ਤੂੰ ਵੀ ਉਹਨਾਂ ਵਿੱਚ ਵੜ ਕੇ ਚੀਜ਼ਾਂ ਨਹੀਂ ਲੱਭਦਾ? ਭਾ ਇਹ ਕੌਣ ਆ? ਨਾ ਸਿਆਣਾ ਨਾ ਨਿਆਣਾ। ਦੇਖ ਤਾਂ ਸਹੀ ਕਿੱਡਾ ਕਰੋੜ ਜਿੱਡਾ ਸੇਰਾ। ਉਹ ਕਾਕਾ ਪੁੱਛ ਤਾਂ ਸਹੀ। ਉਹ ਤੂੰ ਹੈ ਕੌਣ ਆ? ਅੱਪਾ ਜੀ ਇਹਨਾਂ ਨੂੰ ਦੱਸਿਆ ਨਹੀਂ ਸੀ ਤੁਸੀਂ ਮੇਰਾ? ਓਏ ਬੰਦ ਮੋਟਰਸਾਈਕਲ ਤੇ ਬਹਿ ਕੇ ਮੂੰਹ ਨਾਲ ਫੁਰ ਫੁਰ ਕਰ। ਉਹ ਕੌਣ ਆ ਤੂੰ? ਉਹ ਭਾਈ ਕੱਪੜੇ ਕੁੱਟਣ ਵਾਲੀ ਥਾਪੀ। ਅੱਪਾ ਜੀ ਦੱਸਿਆ ਨਹੀਂ ਤੁਸੀਂ ਇਹਨਾਂ ਨੂੰ ਮੈਂ ਕੌਣ ਆ? ਭਾ ਮੈਂ ਪਛਾਣ ਲਿਆ ਕੌਣ ਆ। ਕੌਣ? ਉਹ ਬਾਬਾ ਬੰਗਾਲੀ ਆ ਤੇ ਨਿੱਕਾ ਜਿਹਾ ਉਹਦਾ ਜਿੰਨ ਆ। ਮੰਨ ਇਸ ਗੱਲ ਨੂੰ। ਬਾਤ ਬੰਦ ਕਰ। ਉਹ ਕੌਣ ਆ? ਬਾਂਦਰ ਕਿਲੇ ਦੇ ਆਖਰੀ ਛਿੱਤਰ ਕੌਣ ਆ ਤੂੰ? ਓਏ ਅੱਪਾ ਜੀ ਇਹਨਾਂ ਨੂੰ ਦੱਸੋ ਮੈਂ ਕੌਣ ਆ? ਓਏ ਕਾਕਾ ਕੌਣ ਆ? ਘੋੜੇ ਤੇ ਬਹਿ ਕੇ ਕਿੱਲਾ ਪੱਟਿਆ ਹੁੰਦਾ ਕੌਣ ਆ? ਉਹ 10-20 ਕਿਲੋ ਦੇ ਥੈਲੇ ਕੌਣ ਆ ਤੂੰ? ਓਏ ਕੌਣ ਏ ਤੂੰ? ਓਏ ਉਹ ਮਾਈ ਬੁੱਢੀ ਦੀ ਗੱਠੜੀ ਕੌਣ ਆ ਤੂੰ? ਉਹ ਬੋਲਣ ਕਿਉਂ ਰਿਹਾ? ਜੇਲ੍ਹ ਦੇ ਤਾਲੇ ਕੌਣ ਆ ਤੂੰ? ਓਏ ਅੱਪਾ ਜੀ ਦੱਸੋ ਇਹਨਾਂ ਨੂੰ ਮੈਂ ਕੌਣ ਆ? ਉਹ ਭਾ ਇਹ ਕੌਣ ਆ ਚੱਪਿਆਂ ਨਾਲ ਸਾਗ ਖਾਣ ਵਾਲਾ? ਉਹ ਭਾਈ ਤੂੰ ਦੱਸਦਾ ਕਿਉਂ ਨਹੀਂ? ਖੋਤਾ ਜਿਹੜੀਆਂ ਚਲਾਨ ਕਰਨ ਵਾਲਿਆ ਦੱਸਦਾ ਨਹੀਂ। ਉਹ ਤੂੰ ਕਿਉਂ ਨਹੀਂ ਬੋਲਦਾ? ਓਏ ਉਹ ਮੇਰੇ ਅੱਪਾ ਜੀ ਦੱਸੂਗਾ ਹੀ ਮੈਂ ਕੌਣ ਆ, ਕੌਣ ਆ? ਉਹ ਜ਼ਖਮੀ ਖੋਤੇ ਦੀਆਂ ਚੁੰਮੀਆਂ ਲੈਣ ਵਾਲਿਆ ਕੌਣ ਆ? ਅੱਪਾ ਜੀ ਇਹਨਾਂ ਨੂੰ ਦੱਸੋ ਮੈਂ ਕੌਣ ਆ? ਉਹ ਬੋਣਿਆਂ ਦੇ ਨਾਜ਼ਮ ਕੌਣ ਆ ਭਾਈ ਇਹ? ਓਏ ਪੁੱਤੂ ਜ਼ਖਮੀ ਖੋਤੇ ਦੀਆਂ ਚੁੰਮੀਆਂ ਕਿਉਂ ਲੈਣਾ? ਮੈਂ ਕਹਾਂ ਇਹ ਵੀ ਭਾ ਨੇ ਬੋਲ ਕੇ ਨਾ ਤੇਰੀ ਗੁੱਡ ਵਿਲ ਵਧਾਤੀ ਹੈ। ਭਾਜੀ ਤੁਸੀਂ ਮੈਨੂੰ ਸਮਝ ਨਹੀਂ ਆਈ, ਤੁਹਾਡੇ ਨਾਲ ਵੀ ਪਿਆਰ ਕਰਨ ਦੇ, ਮਜ਼ਾਕ ਕਰਨ ਦੇ। ਉਹ ਭਾ ਗਾਮੇ ਤੂੰ ਵੀ ਤੇ ਮੇਰਾ ਭਰਾ ਵਾ ਨਾ, ਮੈਂ ਵੀ ਤੇਰੇ ਨਾਲ ਇਸ ਲਈ ਮਜ਼ਾਕ ਕਰਨ ਦਿਆ, ਪਿਆਰ ਕਰਨ ਦਿਆ ਤੇਰੇ ਨਾਲ, ਤੇ ਆਪਣੀ ਆਹ ਧੀ ਰਾਣੀ ਹੈ। ਹਾਂਜੀ ਮਾਸ਼ਾਅੱਲਾ ਇਹ ਬੱਚੀ ਹੈ ਜੀ। ਮਾਸ਼ਾਅੱਲਾ ਮਾਸ਼ਾਅੱਲਾ, ਨਿੱਕੀ ਜੀ ਸੀ ਜਦੋਂ ਦੇਖੀ ਸੀ, ਹਾਂਜੀ ਹੁਣ ਤੇ ਮਾਸ਼ਾਅੱਲਾ ਵੱਡੀ ਹੋ ਗਈ। ਪੜ ਗਈ ਹੈ ਮੇਰੀ ਧੀ ਪੁੱਤ? ਹਾਂਜੀ ਕਿੰਨਾ ਪੜੀ ਮੇਰੀ ਪੁੱਤ? ਬੀਏ ਕੀਤਾ ਜੀ। ਬੀਏ ਕੀਤਾ। ਬਾਗੋ ਜੀ ਨੇ ਬੀਏ ਕੀਤਾ, ਤੁਹਾਨੂੰ ਪਤਾ ਲੱਗਾ? ਬੀਏ ਜਾਨ ਕਿ ਬੀਏ ਤੱਕ ਪੜ ਗਈ ਹੈ। ਅੱਛਾ ਪੜ ਗਈ ਹੈ, ਠੀਕ ਹੋ ਗਿਆ ਮੇਰਾ ਪੁੱਤ। ਤਸੱਲੀ ਜਰਾ ਕਰ ਲੈਣੀ ਚਾਹੀਦੀ ਹੈ ਨਾ। ਅੱਪਾ ਜੀ ਭਾਜੀ ਦੱਸੋ ਆਪਾਂ ਬਾਹਰ ਹੋਈਦਾ ਵਾ, ਨਾਲੇ ਇਹ ਵੀ ਦੱਸਿਓ ਇਹਨਾਂ ਨੂੰ। ਆ ਦੱਸਦੇ ਮੇਰਾ ਪੁੱਤ, ਸਾਰਾ ਕੁਝ ਦੇਖ ਲੈ ਦੱਸ। ਕਿੰਨਾ ਇਹ ਹੁੰਦੇ ਰਿਸ਼ਤੇਦਾਰ, ਖੁਸ਼ੀ ਨਾਲ ਮੂੰਹ ਅੱਗੇ ਟੁਰਿਆ ਹੁੰਦੇ ਉਹਨਾਂ ਦੇ। ਮਾਸ਼ਾਅੱਲਾ ਧੀ ਰਾਣੀ ਪੜ ਲਿਖ ਕੇ ਜਵਾਨ ਹੋ ਗਈ ਹੈ। ਨਿੱਕੀ ਜੀ ਸੀ ਜਦੋਂ ਵੇਖੀ ਸੀ, ਜਿਹੜੀ ਤੂੰ ਗੱਲ ਕੀਤੀ ਮੇਰੇ ਨਾਲ ਭਾਗਾ ਮਿਆ, ਅੱਜ ਦੇਖ ਕੇ ਮਨ ਨਾਲ ਮੇਰੇ ਦਿਲ ਨੂੰ ਬੜਾ ਸਕੂਨ ਹੋ ਗਿਆ। ਧੀ ਰਾਣੀ ਬਿਲਕੁਲ ਸਾਡੇ ਮਿਆਰ ਦੇ ਮੁਤਾਬਕ ਆ, ਤੇ ਮੁੰਡਾ ਮੇਰਾ ਬਾਹਰੋਂ ਆਇਆ ਵਾ, ਤੇ ਤੈਨੂੰ ਪਤਾ ਖਾਣ ਪੀਣ ਦੀ ਕੋਈ ਕਮੀ ਨਹੀਂ ਹੈ ਸਾਡੇ ਵੱਲ। ਜ਼ਮੀਨਾਂ ਜਾਇਦਾਦਾਂ ਡੇਰੇ ਸਾਰਾ ਕੁਝ ਆ। ਧੀ ਰਾਣੀ ਤੇਰੀ ਰਾਜ ਕਰੂਗੀ ਉੱਥੇ। ਆਹ ਹੈ ਗੱਲ। ਲੇਕਿਨ ਭਾ ਅੱਛਾ ਮੈਨੂੰ ਅੱਲਾ ਜ਼ਿੰਦਗੀ ਕਰੇ, ਇਹ ਮੁੰਡਾ ਕਿੱਥੇ ਆ? ਉਹ ਮੈਂ ਕਹਿੰਦਾ ਤੂੰ ਮੁੰਡੇ ਨੂੰ ਛੱਡ, ਧੀ ਤੇਰੀ ਰਾਜ ਕਰੂਗੀ। ਇੰਨਾ ਕੁਛ ਅੱਲਾ ਨੇ ਦਿੱਤਾ ਹੋਇਆ, ਧੀ ਤੇਰੀ ਰਾਜ ਕਰੂਗੀ। ਅੱਲਾ ਜ਼ਿੰਦਗੀ ਕਰੇ। ਮੈਂ ਇਸ ਗੱਲ ਤੇ ਮੈਂ ਬੇਫਿਕਰ ਹਾਂ। ਹਾਂ ਤੇ ਮੁੰਡਾ ਨਾਲ ਹੀ ਆਇਆ। ਭਾਗਾ ਮੈਂ ਤੂੰ ਫਿਕਰ ਹੀ ਨਹੀਂ ਕਰ। ਮੈਂ ਨਿਕਾਹ ਤੋਂ ਬਾਅਦ ਧੀ ਤੇਰੀ ਨੂੰ ਬਾਹਰ ਭੇਜ ਦੇਣਾ, ਮੁੰਡੇ ਦੇ ਨਾਲ ਬਾਹਰ ਰਹੂਗੀ ਤੇਰੀ ਧੀ। ਓਏ ਉਹ ਤਾਂ ਗੱਲ ਭਾਜੀ ਤੁਹਾਡੀ ਠੀਕ ਆ, ਲੇਕਿਨ ਮੁੰਡਾ ਕਿੱਥੇ ਆ? ਨਾਲ ਹੀ ਆਇਆ ਨਾ? ਨਾਲ ਹੀ ਆ। ਅੱਛਾ ਜੀ। ਬਲਕਿ ਬਿਲਕੁਲ ਮੇਰੇ ਨਾਲ ਆ ਮੁੰਡਾ। ਅੱਛਾ ਜੀ। ਆ ਦੇਖਦੇ ਨੀ ਬਲੌਗ ਕਿੱਥੇ ਆ? ਆ ਮੁੰਡਾ, ਆਹ ਮੁੰਡਾ? ਆ ਹੀ ਆ। ਤੁਸੀਂ ਤਾਂ ਕਹਿੰਦੇ ਸੀ ਵੱਡੇ ਮੁੰਡੇ ਦਾ ਵਿਆਹ ਕਰਨਾ। ਓਏ ਵੱਡਾ ਵੀ ਇਹੀ ਆ ਤੇ ਨਿੱਕਾ ਵੀ ਇਹੀ ਆ, ਯਾਨੀ ਕਿ ਦੋਵੇਂ ਕੁਆਲਿਟੀਆਂ ਦੇ ਵਿੱਚ ਹੀ ਆ। ਦੋਵੇਂ ਚ ਬਾਹਰੋਂ ਇਹੀ ਆਇਆ। ਇਹੀ ਆਇਆ ਕੰਮ ਹਾਂ। ਇਹਨੂੰ ਬਾਹਰ ਭੇਜ, ਕੀ ਹੋਇਆ ਬਾਜੀ? ਇਹਨੂੰ ਬਾਹਰ ਭੇਜ ਦਿਓ। ਆਹ ਮੁੰਡਾ? ਓਏ ਆ ਮੁੰਡਾ, ਓਏ ਆਹ ਮੁੰਡਾ, ਓਏ ਪੱਥਰ ਦੇ ਕੁੰਡੇ ਵਰਗਾ ਮੂੰਹ, ਆਹ ਮੁੰਡਾ? ਓਏ ਆ ਮੇਰੀ ਧੀ ਦੇ ਕਿੰਨੀ ਸੋਹਣੀ, ਆਹ ਮੁੰਡਾ? ਉਹ ਮੰਮੀ ਸੋਹਣਾ ਹੀ ਆ ਜੀ। ਮੈਨੂੰ ਓਏ ਕੀ ਸੋਹਣਾ ਗੱਲ ਨਾ ਕਹੀਂ, ਓਏ ਸੋਹਣਾ ਨਾ ਕਹੀਂ। ਕੀ ਹੋਇਆ? ਜੇ ਤੂੰ ਸੋਹਣਾ ਕਿਹਾ ਨਾ
ਤੇ ਇਹਨੇ ਆਪਣੇ ਆਪ ਨੂੰ ਦਲੀਪ ਕੁਮਾਰ ਕਹਣੇ ਤੈਨੂੰ ਮੈਂ ਦੱਸ ਦਿਆਂ ਚਵਲਾ ਕਿਸੇ ਥਾਂ ਨੇ ਓਏ ਆ ਮੁੰਡਾ ਆ ਮੁੰਡਾ ਗਾਮੇ ਹਾਂ ਮੁੰਡਾ ਮੇਰਾ ਆ ਬਾਹਰੋਂ ਮੁੰਡਾ ਆ ਯਾਰ ਹਾਂਜੀ ਬਾਹਰੋਂ ਡੱਬੇ ਚ ਆਇਆ ਤੂੰ ਉਹ ਨਹੀਂ ਚਾਚਾ ਜੀ ਓਏ ਚਾਚਾ ਨਾ ਕਹਿ ਓਏ ਲਓ ਜੀ ਗਾਮਾ ਜੀ ਆ ਸੋਹਣਾ ਤੁਹਾਨੂੰ ਕਾਢੇ ਵਰਗਾ ਜਵਾਈ ਲੱਭ ਗਿਆ ਕਿਤੇ ਪਾਉਣਾ ਨਹੀਂ ਪੈਣਾ ਜੇਬ ਚ ਪਾ ਕੇ ਜਿੱਥੇ ਮਰਜ਼ੀ ਫਿਰੀਓ ਲੈ ਧੀਏ ਤੂੰ ਹੁਣ ਖੁਸ਼ ਰਹਿਣਾ ਅੱਛਾ ਤੈਨੂੰ ਇਹਦੇ ਫੀਟਰ ਦੀ ਲੋੜ ਪੈਣੀ ਆ ਦੁੱਧ ਦੀ ਲੋੜ ਨਹੀਂ ਪੈਣੀ ਇਹਦਾ ਬਿੱਬ ਬੰਨ ਕੇ ਰੱਖੀ 4 ਸੂਟ ਦੇ ਵਿੱਚੋਂ 20 ਸੂਟ ਇਹਦੇ ਬਣ ਜਾਣੇ ਤੇਰੇ ਇਹਦੀਆਂ ਨਿਕਰਾਂ ਸਾਂਭੀ ਸਕੂਨ ਦੇ ਨਾਲ ਮੈਨੂੰ ਨਹੀਂ ਰਿਸ਼ਤਾ ਦਿੱਤਾ ਆ ਕਾਢਾ ਜਿਹਾ ਆਪਣੇ ਪੱਲੇ ਪਾਉਣ ਲੱਗੇ ਤੁਸੀਂ ਉਹ ਹੁਣ ਫਿਰ ਮਨਜ਼ੂਰ ਆ ਤੈਨੂੰ ਆ ਘੋੜਨਾ ਜਿਹਾ ਲਾਓ ਗਾਮਾ ਭਾਜੀ ਸੀਨੇ ਨਾਲ ਜਵਾਈ ਲਾਓ ਪਰ ਸੀਨੇ ਨਾਲ ਕਿੱਥੇ ਲੱਗਣਾ ਇਹਨੇ ਧੁੰਨੀ ਤੱਕ ਆਉਣਾ ਤੇਰੇ ਇਹਦੀ ਖਾਤਰ ਚੀਰ ਕੱਢ ਕੇ ਬੈਠਾ ਸੀ ਤੂੰ ਕੁੜੀਏ 1500 ਦਾ ਮੇਕਅਪ ਇਹਦੀ ਖਾਤਰ ਕੀਤਾ ਸੀ ਤੂੰ ਆ ਤੇਰੇ ਰਿਸ਼ਤਾ ਆਇਆ ਵਗਰ ਉਹਨੇ ਬਿੱਲੀ ਮੰਗਾਈ ਨਵੀਂ ਗਾਮਾ ਜੀ ਮਿਲੋ ਜਵਾਈ ਨੂੰ ਬੋਸਕੀ ਦੇ ਸੂਟ ਪਾ ਕੇ ਆਏ ਆ ਦੇਖੋ ਹਾਂ ਕੌਡੂ ਜਵਾਨ ਹੋਇਆ ਅਗਲਾ ਅੱਬਾ ਜੀ ਇਹਦੇ ਨਾਲੋਂ ਤਾਂ ਪਾਲਕ ਦਾ ਪੱਤਾ ਵੱਡਾ ਹੁੰਦਾ ਹੈ। ਪਾਲਕ ਦਾ ਪੱਤਾ ਉਹ ਧੀਏ ਉਹ ਵੀ ਠੀਕ ਹੁੰਦਾ ਵਾ ਇਹ ਤਾਂ ਨਿਹਰਾ 5 ਕਿਲੋ ਦਾ ਬੱਟਾ ਲੱਗਣ ਡਿਆ ਮੈਨੂੰ ਗਾਮੇ ਮਿਲ ਸੀਨੇ ਨਾਲ ਆ ਅੱਬਾ ਜੀ ਇਹਦੇ ਨਾਲੋਂ ਤੰਦੂਰ ਦਾ ਆਲਾ ਵੱਡਾ ਹੁੰਦਾ ਹੈ। ਕੁੜੀਏ ਇਹਨਾਂ ਨਾਲੋਂ ਵੱਡਾ ਤੇਰੇ ਕੋਲ ਪਰਸ ਵਾ ਤੈਨੂੰ ਯਾਦ ਨਹੀਂ ਆਉਣ ਡਿਆ ਮਿਲ ਲਾ ਗਾਮੇ ਜਵਾਈ ਆਇਆ ਤੇਰੇ ਘਰ ਮੂੰਹ ਨੂੰ ਛਵਾਰਾ ਲਾ ਉਹਦੇ ਕੱਢੋ ਨਿਆਣੇ ਵਾਲੀਆਂ ਚਮਚੀਆਂ ਖਿਲਾਉਣੇ ਵਾਲੀਆਂ ਜਿਹੜੀਆਂ ਲੈ ਕੁੜੀਏ ਗਲਾਸੀ ਆ ਛੋਟੀ ਜਿਹੇ ਚ ਪਾਣੀ ਪਿਆਉਣਾ ਇਹਨੂੰ ਧੂਲੇ ਨੂੰ ਉਹਨੇ ਮੇਰੇ ਚ ਕਾਦੀ ਕਮੀ ਆ ਉਹ ਤੇਰੇ ਚ ਹਰਸ਼ਾ ਦੀ ਕਮੀ ਵਾਧਾ ਤਾਂ ਹੈ ਹੀ ਕੋਈ ਨਹੀਂ ਕਿੱਥੇ ਜਾ ਕੇ ਅੱਖਾਂ ਲੱਗੀਆਂ ਤੇਰੀਆਂ ਇੱਥੇ ਜਾ ਕੇ ਅੱਖਾਂ ਮਰੇ ਲੱਗੀਆਂ। ਛਿੜ ਲੱਗਾ ਮੱਥਾ ਤੇਰਾ ਚੰਗਾ ਭਲਾ 2.5 ਲੱਖ ਰੁਪਈਆ ਕਮਾਉਂਦਾ ਬਾਹਰ ਓਏ ਆਪਣੇ ਤੇ ਲਾ 2.5 ਲੱਖ ਰੁਪਏ ਆਪਣੇ ਪਿਓ ਨੂੰ ਕਰੀਮਾ ਲੈ ਕੇ ਦੇ ਆ ਜੱਫੀ ਉਹਨੂੰ ਉੱਠ ਕੇ ਚੱਲ ਕੁੜੀਏ ਕਰ ਗੱਲ ਇਹਦੇ ਨਾਲ ਅੱਬਾ ਜੀ ਇਹਦੇ ਨਾਲ ਮੇਰਾ ਵਿਆਹ ਕਰਨਾ ਜੇ ਮੈਂ ਤੇ ਕਸਟਰਡ ਬਣਾ ਬੈਠੀ ਆ आपको कैसे पता मुझे स्वीट पसंद है ਤੁਹਾਡੇ ਸਿਰ ਤੇ ਮੱਖੀਆਂ ਬੈਠੀਆਂ ਦੇਖ ਲਈਆਂ ਸੀ ਉਹ ਜੋ ਤੁਸੀਂ ਅੰਦਰ ਆਏ ਸੀ ਕਿਹਦਾ ਗੱਚ ਕਰਗਾ ਸੇਰਾ ਤੇਰਾ ਪਾ ਜਵਾਈ ਨੂੰ ਜੱਫੀ ਪਾ ਜੱਫੀ अब्बा जी ਉਹ ਪਰੇ ਦਫਾ ਹੋ ਜਾ ਅੱਬਾ ਜੀ ਸਾਰੀ ਜ਼ਿੰਦਗੀ ਤੇ ਉਤਲਾ ਫ੍ਰਿਜ ਦਾ ਖਾਣਾ ਨਹੀਂ ਵੇਖ ਸਕਦਾ ਤੁਸੀਂ ਇਹਦੇ ਨਾਲ ਮੇਰਾ ਵਿਆਹ ਕਰਨਾ ਪਾਲਾ ਜੱਫੀ ਜਵਾਈ ਨੂੰ ਪਾਉਂਦਾ ਨਹੀਂ ਹੁਣ ਤੇ ਇਹ ਦੇਖਿਆ ਹਮਸਫਰ ਪਸੰਦ ਵਾ ਤੈਨੂੰ ਇਹ ਫੁੱਫਾ ਜੀ ਇਹਦੇ ਨਾਲ ਮੇਰਾ ਵਿਆਹ ਕਰਨਾ ਹੈ ਇਹਦੀ ਤੇ ਮਸਹਿਰੀ ਵੀ ਖੁੱਡੇ 'ਚ ਲੱਗੀ ਹੋਣੀ ਹੈ ਤੇ ਇਹ ਆ ਚੁਣਿਆ ਤੇਰੇ ਪਿਓ ਨੇ ਲਾੜਾ ਲਾੜਾ ਵੇਖ ਲਓ ਇਹਨੂੰ ਪਹਿਲੀ ਸਲਾਮੀ ਪੈਣੀ ਤੇ ਇਹਨੇ ਦੁਕਾਨ ਤੋਂ ਚੀਜ਼ ਲੈਣ ਟੁਰ ਜਾਣਾ ਫੇਰ ਵੀ ਤੇਰੇ ਪਿਓ ਦੀ ਪਸੰਦ ਵਾ ਇਹਨੇ ਵਿਆਹ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਕੀ ਚੁੱਕਣੀ ਹੈ ਤੇ ਉੱਚੀ ਜਗ੍ਹਾ ਤੋਂ ਸ਼ੈ ਨਹੀਂ ਚੁੱਕ ਸਕਦਾ ਤੁਸੀਂ ਮੈਨੂੰ ਮੌਕਾ ਤਾਂ ਦਿਓ ਜੀ ਤੁਹਾਡੀ ਹਰ ਖੁਆਇਸ਼ ਤੇ ਪੂਰਾ ਉਤਰਾਂਗਾ ਓਏ ਉਹ ਰੋਵੇਂ ਪੂਰਾ ਉਤਰਨ ਨੂੰ ਓਏ ਖੱਟੇ ਵਾਲੀ ਡੋਈ ਮੌਕੇ ਲੱਭਦਾ ਫਿਰਦਾ ਮੇਰੀ ਗੱਲ ਸੁਣ ਲਾ ਭਾ ਆ ਤੂੰ ਸਾਡੇ ਨਾਲ ਕੀ ਕੀਤਾ ਯਾਰ ਉਹ ਤੂੰ ਸਾਡੇ ਨਾਲ ਕੀ ਕੀਤਾ ਤੈਨੂੰ ਮੈਂ ਫੋਨ ਤੇ ਹਰ ਗੱਲ ਸਮਝਾਈ ਸੀ ਤੂੰ ਮੈਨੂੰ ਫੋਨ ਤੇ ਗੱਲ ਸਮਝਾਈ ਸੀ ਕੱਦ ਨਹੀਂ ਸੀ ਦਿਖਾਇਆ ਤੇ ਆ ਮੁੰਡਾ ਹੈ ਉਹ ਕਾਦੂ ਨੂੰ ਚੁੱਲ੍ਹੇ 'ਚ ਪਾ ਕੇ ਪਿਆ ਖਾਣਾ ਕੱਦਾਂ ਨੂੰ ਕੀ ਕਰਨਾ ਵਾ ਉਹ ਤੇਰੀ ਧੀ ਦਾ ਕੱਦ ਕਿਤੇ ਬੜਾ ਆਲਮ ਚੰਨਾ ਜਿੱਡਾ ਉਹ ਅਸੀਂ ਤੇ ਇਹ ਸੋਚਿਆ ਸੀ ਤੂੰ ਮਾੜਾ ਬੰਦਾ ਚੱਲ ਅਸੀਂ ਤੇਰੀ ਧੀ ਨੂੰ ਆਪਣੇ ਗੱਲਾਂ ਲਾ ਲਾਂਗੇ ਤੇ ਤੂੰ ਸਾਡੇ ਪੁੱਤਰ ਦੀ ਬਿਸਤੀ ਕਰਨ ਦੇ ਸਾਨੂੰ ਕੋਈ ਰਿਸ਼ਤਿਆਂ ਦਾ ਘਾਟ ਹੈ ਰਿਸ਼ਤੇ ਬੜੇ ਔਰ ਦੌਲਤ ਕੋਲ ਹੋਵੇ ਤੇ ਮਾੜੇ ਤੋਂ ਮਾੜੇ ਬੰਦੇ ਨੂੰ ਰਿਸ਼ਤਾ ਲਾ ਪੈਂਦਾ ਤੇ ਸਾਡੇ ਕੋਲ ਤਾਂ ਫੇਰ ਜ਼ਮੀਨਾਂ ਜ਼ਿਆਦਾਤਰ ਨੇ ਉੱਠ ਮੁੰਡਾ ਚੱਲੀਏ ਚੰਗਾ ਭਲਾ ਮੈਂ ਬਾਹਰ ਵਿਆਹ ਕਰਾ ਲੈਣਾ ਸੀ ਅੱਬਾ ਮੇਰਾ ਕਹਿੰਦਾ ਸੀ ਯਾਰੀ ਨਿਭਾਉਣੀ ਆ ਓਏ ਆ ਯਾਰੀ ਆ ਕੋਨੇ ਸੀ ਯਾਰੀ ਜਿਹੜੀ ਨਿਭਾਉਣੀ ਤੁਹਾਡੀ ਧੀ ਮੇ ਤੋਂ ਇੰਨੀ ਕੁਚੀ ਆ ਮੈਂ ਅੱਡੀ ਵਾਲਾ ਬੂਟ ਪਾ ਕੇ ਉਹਨਾਂ ਦੇ ਬਰਾਬਰ ਹੋ ਜਾਊਂਗਾ ਗੱਲਾਂ ਕਰਨ ਡਏ ਆ ਚਲੋ ਚੱਲੀਏ ਭਾਜੀ ਗੱਲ ਤਾਂ ਸੁਣੋ ਮੇਰੀ ਗੱਲ ਉਹ ਕੀ ਤੇਰੀਆਂ ਗੱਲਾਂ ਸੁਣੀਏ ਇੰਨੀ ਦੇਰ ਦੀਆਂ ਤੇਰੀਆਂ ਹੀ ਗੱਲਾਂ ਸੁਣਨ ਦੇ ਅਸੀਂ ਤਾਂ ਕਹੇ ਤੂੰ ਸੁਲਝ ਕੇ ਹੋਏਗਾ ਤੇਰੀਆਂ ਵੀ ਗੱਲਾਂ ਭਾਂਡਾਂ ਵਾਲੀਆਂ ਤੇ ਉਹਦੀਆਂ ਵੀ ਗੱਲਾਂ ਵਾਜੇ ਵਜਾਉਣ ਵਾਲੀਆਂ ਸੁਣ ਲਈਆਂ ਤੁਹਾਡੀਆਂ ਗੱਲਾਂ ਮੈਂ ਆਪਣੇ ਮੁੰਡੇ ਨੂੰ ਤੁਹਾਡੇ ਨਾਲ ਨਹੀਂ ਵਿਆਹਣਾ ਸਾਨੂੰ ਕੋਈ ਰਿਸ਼ਤਿਆਂ ਦੀ ਕਮੀ ਹੈ ਆ ਚੱਲੀਏ ਓਏ ਪੁੱਤਰਾ ਹਾਂਜੀ ਅੱਬਾ ਜੀ ਤੂੰ ਤੇ ਗੱਲ ਸੁਣ ਲੈ ਤੇਰੇ ਪਿਓ ਨੇ ਤੇ ਗਾਲੀ ਕੀਤੀ ਹੈ ਕਮ ਸੇ ਕਮ ਤੂੰ ਤੇ ਮੇਰੀ ਇੱਜ਼ਤ ਰੱਖ ਉਹ ਤੂੰ ਤੇ ਇਹ ਗੱਲ ਨਾ ਕਰ ਮੇਰੇ ਆ ਬੱਚਿਆ ਕਿਉਂ ਇਹੋ ਜਿਹੀਆਂ ਗੱਲਾਂ ਕਰਦਾ ਦਬਾ ਹੋ ਜਾ ਤੂੰ ਨਿਕਲ ਜਾ ਰੋਂਦੇ ਗੱਲਾਂ ਕਰਨ ਨੂੰ ਰਿਸ਼ਤੇ ਲੈ ਕੇ ਆਏ ਤੂੰ ਤੇ ਸ਼ਕਲ ਗੁੰਮ ਕਰ ਲੈ ਆਪਣੀ ਮੈਂ ਸ਼ਕਲ ਗੁੰਮ ਕਰ ਲਵਾਂ ਸਾਡਾ ਬਾਹਰੋਂ ਰਿਸ਼ਤਾ ਆਇਆ ਦੇਖ ਲਿਆ ਤੂੰ ਉਹ ਤੈਨੂੰ ਇਹੀ ਅਹਿਸਾਸ ਨਹੀਂ ਹੈਗਾ ਤੇਰੀ ਧੀ ਪੜ੍ਹੀ ਲਿਖੀ ਆ ਲਾਗੇ ਤੇਰੇ ਰਿਸ਼ਤਾ ਵਾ ਘਰ ਆਣ ਕੇ ਤੇਰੇ ਕੋਲ ਰਿਸ਼ਤਾ ਲੈਣਾ ਹੋਰ ਤੈਨੂੰ ਕੀ ਚਾਹੀਦਾ ਵਾ ਨਹੀਂ ਦੇਣਾ ਤੇ ਨਾ ਸਹੀ ਅੱਜ ਤੋਂ ਬਾਅਦ ਮੈਂ ਵੀ ਨਹੀਂ ਇਸ ਘਰ 'ਚ ਵੜਨਾ ਗੱਲ ਸੁਣ ਭਾਈਆ ਤੂੰ ਤੇ ਗੱਲ ਕਰਕੇ ਮੇਰੀ ਅੱਖਾਂ ਖੋਲ ਦਿੱਤੀਆਂ ਨੇ ਬਹਿ ਜਾ ਯਾਰ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਤੇ ਟੁੱਟੀਆਂ ਬਾਹਾਂ ਗੱਲ ਨੂੰ ਹੀ ਆਉਂਦੀਆਂ ਨੇ ਤੇ ਆਪਣਾ ਮਾਰੂ ਛਾਵੇਂ ਸਿੱਟੂ ਤੂੰ ਸਹੀ ਕਹਿ ਰਿਹਾ ਸੀ ਮੇਰੀ ਅੱਖਾਂ ਅੱਗੇ ਲਾਲੇ ਦੀ ਪੱਟੀ ਆ ਗਈ ਸੀ ਮੈਂ ਸੋਚਦਾ ਸੀ ਮੇਰੀ ਧੀ ਵੀ ਕਿਸੇ ਉੱਚੇ ਘਰ 'ਚ ਜਾਵੇ ਕਿਉਂਕਿ ਸਾਰੀ ਜ਼ਿੰਦਗੀ ਗੁਰਬਤ 'ਚ ਗੁਜ਼ਾਰੀ ਹੈ ਮੈਂ ਚਾਹੁੰਦਾ ਸੀ ਮੇਰੀ ਧੀ ਵੀ ਐਸ਼ ਕਰੇ ਐਸ਼ ਨਾਲ ਜ਼ਿੰਦਗੀ ਬਸਰ ਕਰੇ ਅੱਬਾ ਜੀ ਮੈਂ ਵੀ ਤੁਹਾਨੂੰ ਇਹੀ ਸਮਝਾ ਰਹੀ ਸੀ ਕਿ ਤੁਸੀਂ ਫੁੱਫਾ ਜੀ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਕਰ ਦਿਓ ਪਰ ਤੁਹਾਨੂੰ ਜਾਇਦਾਦ ਜ਼ਮੀਨ ਦੁਨੀਆਦਾਰੀ ਦਿਸ ਰਹੀ ਸੀ ਤੇ ਮੈਂ ਸਿਰਫ ਆਪਣਾਪਨ ਦੇਖ ਰਹੀ ਸੀ ਇਹੀ ਤੁਹਾਨੂੰ ਮੈਂ ਸਮਝਾਉਣਾ ਚਾਹ ਰਹੀ ਸੀ ਤੂੰ ਸਹੀ ਕਹਿੰਦੀ ਹੈ ਧੀਏ ਬਸ ਉਹ ਕੀ ਕਹਿੰਦੇ ਹੁੰਦੇ ਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਵੇਖੋ ਭਾਈਆ ਮੈਨੂੰ ਮਾਫ ਕਰ ਦੇ ਯਾਰ ਸੀਨੇ ਲਾਉਣ ਨੂੰ ਤੈਨੂੰ ਦਿਲ ਤਾਂ ਨਹੀਂ ਕਰਦਾ ਲੇਕਿਨ ਇੱਕ ਮੇਰੀ ਸ਼ਰਤ ਹੈ ਜਿਸ ਦਿਨ ਆਪਣੇ ਪੁੱਤਰ ਨੂੰ ਸਿਰੇ ਬੰਨ ਕੇ ਇਸ ਘਰ ਦੇ ਵਿੱਚ ਆਵੇ ਤੇ ਰੱਬ ਦਾ ਵਾਸਤਾ ਭਰਾਵਾ ਨਹਾ ਕੇ ਜ਼ਰੂਰ ਆਏ ਇਹ ਤਾਂ ਫਿਰ ਰਿਸ਼ਤਾ ਨਾ ਦੇ ਨਾਲ ਹੀ ਗੱਲਾਂ ਨੇ ਆ ਨਹੀਂ ਆ ਮੇਰੇ ਭਰਾਵਾ